ਤਾਂ ਮੇਰਾ ਸਭ ਤੋਂ ਵੱਡਾ ਸੁਪਨਾ ਇਹ ਸੀ ਕਿ ਮੈਂ ਇੱਥੇ ਆਉਂ ਲਹਿੰਦਾ ਪੰਜਾਬ ਦੇਖਣਾ। ਹੋਰ ਮੇਰੀ ਕੋਈ ਖਾਹਿਸ਼ ਇੱਥੇ ਤਾਂ ਆ ਕੇ ਮੈਂ ਸਮਝਦਾ ਕਿ ਮੁਹੱਬਤ ਮਿਲਦੀ ਹੈ। ਮੈਂ ਜੋ ਮਹਿਸੂਸ ਕਰਿਆ ਇੱਥੇ, ਹੁਣ ਕਿੰਨੇ ਲੋਕ ਆ ਕੇ ਇੱਥੇ ਮਿਲ ਕੇ ਜਾਂਦੇ, ਫੋਟੋ ਖਿਚਾ ਕੇ ਜਾਂਦੇ ਤੇ ਕਹਿੰਦੇ ਆ ਕਿ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ। ਸੋ ਮੈਂ ਸਮਝਦਾ ਇਸ ਤੋਂ ਵੱਡੀ ਕੀ ਗੱਲ ਹੋ। ਮੇਨ ਚੀਜ਼ਾਂ ਜਿਹੜਾ ਗੁਰੂ ਘਰ ਮੇਨ ਆਪਣੇ ਸਾਰੇ ਹੀ ਹੋ ਗਏ ਤਾਂ ਚਲੋ ਹੁਣ ਉਜਾਗਰ ਹੈਗੇ ਹੀ ਆ, ਤੇ ਕੁਝ ਹੋਰ ਵੀ ਚੀਜ਼ਾਂ ਸ਼ਹੀਦਾਂ ਨਾਲ ਜੁੜੀਆਂ ਹੋਈਆਂ, ਆਪਣੇ ਜਥੇਦਾਰਾਂ ਨਾਲ। अस्सलाम वालेकुम दोस्तों, सत श्री अकाल। मेरा नाम नासिर ढिल्लों। तुसीं इस वेले साडे नाल जुड़े हो पंजाबी लहर यूट्यूब चैनल ते। पंजाबी लहर यूट्यूब चैनल तारीख नूं लै के 1947 पार्टीशन होवे, सिख हैरीटेज होवे, जिहड़ी पाकिस्तान दे विच की हैरीटेज है, जां साडे सिख भाई जदों आउंदे ने इधर पाकिस्तान, ਉਹ ਇੱਧਰ ਆ ਕੇ ਕਿਸ ਤਰ੍ਹਾਂ ਦੀ ਉਹਨਾਂ ਦੀ ਫੀਲਿੰਗਸ ਹੁੰਦੀਆਂ ਨੇ, ਕਿਸ ਤਰ੍ਹਾਂ ਮਹਿਸੂਸ ਕਰਦੇ ਨੇ, ਉੱਥੇ ਗੱਲਬਾਤ ਜਿਹੜੀ ਉਹ ਕਰੀਦੀ ਹੈ। ਦੋਵਾਂ ਪੰਜਾਬਾਂ ਦੀ ਇੰਟਰੈਕਸ਼ਨ ਨੂੰ ਲੈ ਕੇ ਖਾਸ ਤੌਰ 'ਤੇ ਕੰਮ ਕਰੀਦਾ ਕਿ ਲੋਕ ਜਿਵੇਂ 70-73 ਵਰ੍ਹੇ ਪਹਿਲੋਂ ਇੱਕ ਦੂਜੇ ਨਾਲ ਜੁੜੇ ਸਨ, ਜਿਹੜੀਆਂ ਪਹਿਲੋਂ ਤੋਂ ਸਾਂਝਾਂ ਸਨ, ਉਹਨਾਂ ਸਾਂਝਾਂ ਨੂੰ ਦੁਬਾਰਾ ਉਹਨਾਂ 'ਚ ਰੰਗ ਭਰਨ ਦੀ ਕੋਸ਼ਿਸ਼ ਕਰੀਦੀ ਹੈ। ਜਿਹੜੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੁਝ ਫਿੱਕੇ ਪਏ ਆ, ਉਹਨਾਂ ਰੰਗਾਂ ਨੂੰ ਦੁਬਾਰਾ ਭਰਨ ਦੀ ਇੱਕ ਛੋਟੀ ਜਿਹੀ ਨਿੱਕੀ ਜਿਹੀ ਕੋਸ਼ਿਸ਼ ਕਰੀਦੀ ਹੈ ਤੇ ਉਹ ਕਰਦੇ ਰਹੀਦਾ। ਸੋ ਅੱਜ ਫਿਰ ਅਸੀਂ ਨਨਕਾਣਾ ਸਾਹਿਬ ਇਕੱਠੇ ਹੋਏ ਹਾਂ। ਸਾਡੇ ਨਾਲ ਨੇ ਜਿੰਦ ਬਡਾਲੀ ਭਾਜੀ। ਇਹਨਾਂ ਦਾ ਫੇਸਬੁੱਕ 'ਤੇ ਵੀ ਪੇਜ ਆ ਤੇ YouTube ਚੈਨਲ ਵੀ ਆ। ਹਿਸਟਰੀ ਨੂੰ ਲੈ ਕੇ, ਤਾਰੀਖ ਨੂੰ ਲੈ ਕੇ ਇਹਨਾਂ ਦੇ ਪ੍ਰੋਗਰਾਮ ਜਿਹੜੇ ਆਉਂਦੇ ਰਹਿੰਦੇ, ਅਸੀਂ ਵੇਖਦੇ ਰਹਿੰਦੇ ਇਹਨਾਂ ਦੇ ਪ੍ਰੋਗਰਾਮ। ਬਡਾਲੀ ਸਾਹਿਬ ਤੁਹਾਡੇ ਵੈਲਕਮ ਕਹਿੰਦੇ ਤੁਹਾਨੂੰ ਅੱਜ ਦੇ ਇਸ ਵੀਡੀਓ 'ਚ, ਅੱਜ ਦੇ ਇਸ ਪ੍ਰੋਗਰਾਮ 'ਤੇ। ਪਾਕਿਸਤਾਨ ਵੀ ਵੈਲਕਮ ਕਹਿੰਦੇ। ਧੰਨਵਾਦ ਜੀ, ਬਹੁਤ ਬਹੁਤ। ਕਿਸੇ ਨਾ ਕਿਸੇ ਟੌਪਿਕ ਨੂੰ ਲੈ ਕੇ ਮੈਂ ਇਹਨਾਂ ਦਾ ਚੈਨਲ ਵੇਖਦਾ ਰਹਿੰਦਾ ਵੀ ਇੱਕ ਕਿਸੇ ਸ਼ਹੀਦ ਨੂੰ ਲੈ ਕੇ ਹਿਸਟਰੀ ਦੀ ਕੋਈ ਵੀ ਵਰਕਾ ਫਰੋਲ ਕੇ ਉਹਦਾ ਵਰਕੇ ਫਰੋਲਣ ਦਾ ਸਾਨੂੰ ਵੀ ਸ਼ੌਕ ਹੈ। ਸੋ ਉਹ ਉੱਤੇ ਬੜੇ ਸੋਹਣੀ ਜਿਹੜੀ ਗੱਲਬਾਤ ਕਰਦੇ ਆ, ਇੱਕ ਪੱਖ ਰੱਖਦੇ, ਬਹੁਤ ਵਧੀਆ। ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਪਾਕਿਸਤਾਨ ਆ ਕੇ ਕਿੱਦਾਂ ਦਾ ਲੱਗਾ, ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਬਡਾਲੀ ਸਾਹਿਬ ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਵੈਲਕਮ ਸਾਰਿਆਂ ਨੇ ਪਹਿਲਾਂ ਤੁਹਾਨੂੰ। ਧੰਨਵਾਦ। ਪਾਕਿਸਤਾਨ ਬਡਾਲੀ ਸਾਹਿਬ ਪਹਿਲਾਂ ਤਾਂ ਜਿੰਦ ਬੰਡਾਲੀ, ਇਹ ਜਿੰਦ ਨਾਂ ਆ ਤੁਹਾਡਾ? ਹਾਂਜੀ ਹਾਂਜੀ। ਤੇ ਬਡਾਲੀ ਮੇਰਾ ਪਿੰਡ ਹੈ। ਬਡਾਲੀ ਪਿੰਡ ਕਿਹੜੇ ਜ਼ਿਲ੍ਹੇ 'ਚ? ਰੋਪੜ ਜ਼ਿਲ੍ਹਾ ਪੈ ਜਾਂਦਾ ਜੀ। ਰੋਪੜ, ਹਾਂਜੀ, ਰੂਪਨਗਰ। ਹਾਂ, ਰੂਪਨਗਰ ਦੇ ਵਿੱਚ। ਹਾਂਜੀ। ਅੱਛਾ ਬਡਾਲੀ ਸਾਹਿਬ, ਜਿੰਦ ਬਡਾਲੀ ਚੈਨਲ ਦਾ ਨਾਂ ਰੱਖ ਲਿਆ? ਹਾਂਜੀ, ਇਹ ਅਸਲ ਦੇ ਵਿੱਚ ਨਾ ਇਹ ਮੇਰਾ ਨਾਂ ਹੈ ਨਾ ਜਿੰਦੂ ਸੀ ਪਹਿਲਾਂ, ਤੇ ਜਿੰਦੂ ਫਿਰ ਜਿੰਦ ਬਣ ਗਿਆ ਹੈ ਨਾ। ਤੇ ਪੇਜ ਮੇਰਾ ਪਹਿਲਾਂ ਚੱਲਦਾ ਸੀ ਫੇਸਬੁੱਕ ਤੇ ਜਿੰਦ ਬਡਾਲੀ ਨਾਂ ਤੇ ਹੀ ਹੈ ਨਾ। ਸੋ YouTube ਚੈਨਲ ਮੈਂ ਹੁਣੀ ਬਣਾਇਆ, ਹਾਲੇ ਥੋੜ੍ਹਾ ਜਿਹਾ 2-3 ਮਹੀਨੇ ਹੀ ਹੋਏ, ਮਤਲਬ ਕਿ ਉਹ ਹੁਣੀ ਚਲਾਉਣ ਲੱਗੇ ਆ ਉੱਦਾਂ ਹੈ ਨਾ, ਐਕਟਿਵ ਤੇ ਹੁਣ ਰਹਿਣ ਲੱਗੇ ਆ। ਤੇ ਫਿਰ ਉਹ ਨਾਂ ਮਤਲਬ ਇੱਦਾਂ ਹੀ ਹੈ ਨਾ, ਫੇਸਬੁੱਕ ਵਾਲੀ ਮੈਂ ਯੂਜ਼ ਉਹਦੇ 'ਤੇ ਕਰ ਲਿਆ YouTube 'ਤੇ। ਤਾਂ ਕਰਕੇ ਮੈਂ ਕਿਹਾ ਫਿਰ ਇੱਕ ਪਛਾਣ ਜੀ ਬਣੀ ਹੋਈ ਇਸ ਨਾਂ ਦੀ ਹੈ ਨਾ, ਇੱਦਾਂ ਤਾਂ ਕਰਕੇ ਮੈਂ ਉਹ YouTube 'ਤੇ ਉਹਦਾ ਹੀ ਨਾਂ ਰੱਖਿਆ। ਉਮਰ ਕਿੰਨੀ ਹੈ ਆਪਣੀ ਵੈਸੇ? ਉਮਰ 36 ਸਾਲ ਹੈ ਜੀ। 36 ਸਾਲ ਉਮਰ ਤੇ ਮੇਰੇ ਜੀ ਨਹੀਂ ਹੈ। ਹਾਂਜੀ, ਤਾਂ ਵਾਰ ਮੈਨੂੰ ਲੱਗਦਾ ਬਹੁਤੇ ਚਿੱਟੇ ਆ ਗਏ। ਹਾਂਜੀ ਹਾਂ, ਸਹੀ ਹੈ। ਇਹ ਤਾਰੀਖ ਤੇ ਹਿਸਟਰੀ ਬਹੁਤੀ ਪੜ੍ਹੀ ਆ ਲੱਗਦਾ। ਹਾਂ, ਬਿਲਕੁਲ ਸਹੀ। ਕਿੰਨੀਆਂ ਕਿਤਾਬਾਂ ਪੜ੍ਹ ਲਈਆਂ? ਕਿਤਾਬਾਂ ਦਾ ਜੀ ਕੋਈ ਅੰਤ ਨਹੀਂ ਹੈਗਾ। ਹਾਂਜੀ, ਵਾਹਵਾ ਪੜ੍ਹੀਆਂ ਕਿਤਾਬਾਂ ਤਾਂ ਮੈਂ ਅਸਲ ਦੇ ਵਿੱਚ 20-21 ਸਾਲ ਤੋਂ ਕਹਿ ਲਈਏ ਵੀ, ਜਦੋਂ 20-21 ਸਾਲ ਦੀ ਉਮਰ ਸੀ ਮੇਰੀ, ਉਦੋਂ ਤੋਂ ਹੀ ਸ਼ੁਰੂ ਕੀਤੀਆਂ ਹੋਈਆਂ। ਮਾਤਾ ਜੀ ਮੇਰੇ ਸੁਣਾਉਂਦੇ ਹੁੰਦੇ ਸੀ ਨਾ ਸਾਖੀਆਂ, ਤੇ ਉਹ ਕਿੱਸੇ ਸੁਣਾਉਂਦੇ ਹੁੰਦੇ ਸੀ, ਤੇ ਉਹਨਾਂ ਤੋਂ ਰੁਚੀ ਫਿਰ ਵਧੀ ਮੇਰੀ ਹੈ ਨਾ। ਇੱਦਾਂ ਫਿਰ ਹੌਲੀ ਇਤਿਹਾਸ ਵੱਲ ਨੂੰ ਆਏ। ਅੱਛਾ, ਇਤਿਹਾਸ ਇਹਨੂੰ ਵੈਸੇ ਹੁਣ ਡਿਜੀਟਲਾਈਜ਼ ਜਿਵੇਂ ਤੁਸੀਂ ਕਰਨ ਦੇ ਜੇ, ਕਿਤਾਬਾਂ ਜਿਵੇਂ ਆ ਕਿਤਾਬ ਸਾਡੇ ਦੋਸਤ ਡਾਕਟਰ ਦਲਵੀਰ ਬਨੂ ਉਹਨਾਂ ਦੀ ਲਿਖੀ ਹੈ, ਇਹਦੇ 'ਚ ਕਿਤਾਬਾਂ ਤਾਂ ਹੈ ਹੀ ਹਨ, ਕਿਉਂਕਿ ਕਿਤਾਬਾਂ ਜਿਹੜੀਆਂ ਉਹ ਤੁਹਾਡੇ ਜਾਣ ਤੋਂ ਬਾਅਦ ਵੀ ਜਿਹੜਾ ਨਾ ਉਹ ਤੁਹਾਡਾ ਨਾਂ ਜ਼ਿੰਦਾ ਰੱਖਦੀਆਂ। ਲੇਕਿਨ ਹੁਣ ਦਾ ਜਿਹੜਾ ਦੌਰ ਆ ਉਹ ਡਿਜੀਟਲ ਦੌਰ ਆ। ਹੁਣ ਇਹਨਾਂ ਕਿਤਾਬਾਂ ਨੂੰ ਡਿਜੀਟਲਾਈਜ਼ ਵੀ ਕੀਤਾ ਜਾ ਸਕਦਾ। ਜਿਵੇਂ ਤੁਸੀਂ ਤਾਰੀਖ ਹਿਸਟਰੀ ਦਾ ਕਿਸੇ ਵੀ ਚੈਪਟਰ ਨੂੰ ਲੈ ਕੇ ਉਹਦੇ ਤੇ ਗੱਲਬਾਤ ਕਰਦੇ ਜੋ ਆਪਣਾ ਉਹਦੇ ਤੇ ਬਰੀਫਲੀ ਇੱਕ ਵੀਡੀਓ ਬਣਾਉਂਦੇ, ਉਹ ਵੇਖਣ ਵਾਲੇ ਦਾ ਇੰਟਰਸਟ ਵੀ ਵੱਧਦਾ। ਉਹ ਤੁਹਾਡੀ ਜਿਹੜੀ ਚੀਜ਼ ਪਈ ਆ ਇੱਕ ਸੋਸ਼ਲ ਮੀਡੀਆ ਤੇ, ਡਿਜੀਟਲ ਮੀਡੀਆ ਤੇ ਪਈ ਆ, ਉਹ ਤਾਂ ਹਯਾਤ ਰਹਿਣੀ ਆ ਜਦੋਂ ਵੀ ਕੋਈ ਕੱਢ ਕੇ ਵੇਖ ਸਕਦੇ ਹੋ। ਬਿਲਕੁਲ, ਤੁਹਾਡੀ ਉਹ ਕਾਵਿਸ਼ ਨੂੰ, ਕੋਸ਼ਿਸ਼ ਨੂੰ ਵੇਖ ਸਕਦਾ। ਇਹਦੇ ਪਿੱਛੇ ਕੀ ਮੋਟਿਵ, ਕੀ ਜ਼ੇਨ ਕੀ ਵੀ ਇਹਨਾਂ ਨੂੰ ਵੀ ਸਿੱਖ ਇਤਿਹਾਸ ਨੂੰ ਕਿਉਂ ਚੁਣਿਆ? ਪਤਾ ਦੇਖੋ, ਇੱਕ ਨਾ ਆਪਣੇ ਕਹਿ ਲਈਏ ਵੀ ਮੈਂ ਸਮਝਦਾ ਕਿ ਅਸੀਂ ਜਾਂ ਸਾਡਾ ਜਿਹੜਾ ਯੂਥ ਹੈ ਨਾ, ਉਹ ਜਿਹੜੀਆਂ ਲਿਟਰੇਚਰ ਹੈ ਸਾਡਾ, ਉਹ ਪੜ੍ਹਨਾ ਛੱਡ ਗਿਆ ਅਸਲ ਦੇ ਵਿੱਚ। ਕਿਉਂਕਿ ਪਹਿਲਾਂ ਪੋਥੀਆਂ ਪੜ੍ਹਦੇ ਹੁੰਦੇ ਸੀ, ਥੱਲੇ ਬੈਠ ਕੇ ਪੜ੍ਹਿਆ ਕਰਦੇ ਸਨ ਹੈ ਨਾ। ਅਤੇ ਇਤਿਹਾਸ ਤੇ ਜੋ ਸਾਡੇ ਫਿਲੋਸਫਰ ਹੋਏ ਨੇ ਹੈ ਨਾ, ਐਡੇ
ਗੁਣੀ ਗਿਆਨੀ ਜੋ ਸਾਡੇ ਕਹਿ ਲਈਏ ਵੀ ਸਿੱਖ ਵਿਦਵਾਨ, ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਨਾ ਆਪਣਾ ਇਤਿਹਾਸ ਲਿਖਣ ਲਈ ਤੇ ਸਾਨੂੰ ਚੰਗੀਆਂ ਚੰਗੀਆਂ ਗੱਲਾਂ ਸਮਝਾਉਣ ਲਈ ਕਿੱਡੇ ਕਿੱਡੇ ਗ੍ਰੰਥ ਉਹਨਾਂ ਨੇ ਕਹਿ ਲਈਏ ਵੀ ਲਿਖ ਛੱਡੇ ਹਨ। ਤੇ ਪਰ ਉਹ ਪੜ੍ਹਨ ਦਾ ਕੋਈ ਨਾਂ ਨਹੀਂ ਲੈਂਦਾ ਅਸਲ ਦੇ ਵਿੱਚ। ਤੇ ਹੁਣ ਮਸਲਾ YouTube ਜਿੱਕਣਾ ਕਹਿ ਲਈਏ ਸੋਸ਼ਲ ਮੀਡੀਆ ਦਾ, ਡਿਜੀਟਲ ਹੈ ਸਾਰਾ ਹੀ ਹੈ ਨਾ, ਤਾਂ ਉਹ ਕਿਤਾਬਾਂ ਦਾ ਹੁਣ ਪੜ੍ਹਨੀਆਂ ਕਿਹਨੇ, ਹੱਥ ਵਿੱਚ ਫੋਨ ਹੈ ਸਾਰਿਆਂ ਦੇ। ਸੋ ਇਸ ਕਰਕੇ ਮੈਂ ਇਹ ਉਪਰਾਲਾ ਸ਼ੁਰੂ ਕੀਤਾ ਵੀ ਜੋ ਕਿਤਾਬਾਂ ਹੈ ਨਾ ਪੜ੍ਹਨਾ ਛੱਡ ਗਏ ਲੋਕ, ਤਾਂ ਉਹਨਾਂ ਨੂੰ ਕਹਿ ਲਈ ਵੀ ਆਪਾਂ ਅੱਗੇ ਲਿਆਈਏ ਇਸ ਤਰੀਕੇ ਦੇ ਨਾਲ। ਚਲੋ ਵੀ ਲੋਕ ਸੁਣੀ ਲੈਣ ਹੈ ਨਾ, ਜਿਵੇਂ ਕਿ ਟਾਈਮ ਨਹੀਂ ਹੁੰਦਾ ਕਿਉਂਕਿ ਕਿਤਾਬ ਪੜ੍ਹ ਕੇ ਬੈਠ ਕੇ ਪੜ੍ਹਨ ਦੇ ਵਿੱਚ ਕਹਿ ਲਈ ਵੀ ਗੱਲਬਾਤ ਬਣਦੀ ਹੈ, ਆਪਾਂ ਬੈਠ ਕੇ ਪੜ੍ਹਾਂਗੇ। ਤੇ ਹੁਣ ਫੋਨ ਹੈ ਕੋਲ ਦਾ, ਵੀਡੀਓ ਆਪਾਂ ਜੇ ਬਣਾਉਂਦੇ ਆ ਤਾਂ ਉਹਨੂੰ ਕਹਿ ਲਈ ਵੀ ਰਾਹ ਜਾਂਦੇ ਜਾਂਦੇ ਵੀ ਬੰਦਾ ਸੁਣ ਸਕਦਾ, ਹਾਂ ਕਿਤੇ ਟਰੈਵਲ ਕਰਨ ਡਿਆ ਉਦੋਂ ਵੀ ਬੰਦਾ ਉਦੋਂ ਵੀ ਸੁਣ ਸਕਦਾ। ਸੋ ਇਸ ਕਰਕੇ ਇਹ ਉਪਰਾਲਾ ਕੀਤਾ ਕਿ ਕਿਤਾਬਾਂ ਅਸੀਂ ਪੜ੍ਹਨੀਆਂ ਛੱਡ ਗਏ, ਤਾਂ ਇਹੀ ਉਪਰਾਲਾ ਆਪਾਂ ਮੈਂ ਕਿਹਾ ਵੀ ਸੋਚਦਾ ਵੀ ਇਹੀ ਚੱਲਣ ਦੋ ਹੁਣ। ਹਾਂਜੀ ਚਲੋ ਵਧੀਆ, ਇੱਕ ਤੇ ਜੁੜਤ ਰਹਿੰਦੀ ਆ ਲੋਕਾਂ ਦੇ ਨਾਲ, ਇੱਕ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ, ਇੱਕ ਆਪਣੀ ਹਿਸਟਰੀ ਤਾਰੀਖ ਜਿਹੜੀ ਆ ਉਹਦੇ ਤੇ ਨਜ਼ਰ ਆਉਂਦੀ। ਜਿਹੜੀ ਇੱਕ ਚੀਜ਼ ਮੈਂ ਵੀਡੀਓਜ਼ ਕਾਫੀ ਕਰੀਦੀਆਂ ਵਾ, ਇੱਕ ਡਾਕੂਮੈਂਟਰੀ ਕਰ ਲਈਦੀ ਆ ਨਾ, ਤੇ ਉਹ ਬੇਸ਼ੱਕ ਉਹਨੂੰ ਨਾ ਪੜਿਆ ਹੋਵੇ ਲੇਕਿਨ ਜਦੋਂ ਉਹਨੂੰ ਕਰ ਲਈਦਾ ਵਾ ਉਹਦੇ ਤੇ ਕੰਮ ਇੰਨਾ ਹੋ ਚੁੱਕਿਆ ਹੁੰਦਾ ਫਿਰ ਤੁਹਾਡੇ ਜ਼ਿਹਨ ਚੋਂ ਨਹੀਂ ਨਿਕਲਦੀ। ਹਾਂਜੀ ਹਾਂ ਉਹ ਜ਼ਿਹਨ ਨਸ਼ੀਨ ਉਹ ਗੱਲ ਰਹਿੰਦੀ ਆ, ਉਹ ਗੱਲ ਉਹ ਮੈਨੂੰ ਲੱਗਦਾ ਫਿਰ ਪੰਚ ਹੋ ਜਾਂਦੀ ਹੈ ਤੁਹਾਡੇ ਦਿਮਾਗ ਦੇ ਵਿੱਚ। ਸਹੀ ਹੈ ਜੀ। ਚਲੋ ਵਧੀਆ ਜੀ, ਤੁਹਾਡਾ ਜਿੰਦ ਬਡਾਲੀ ਵਧੀਆ ਚੈਨਲ ਆਪਾਂ ਵੀ ਵੇਖਦੇ ਹਾਂ। ਹਾਂਜੀ ਸ਼ੁਕਰੀਆ। ਹੁਣ ਥੋੜੀ ਜੀ ਪਾਕਿਸਤਾਨ ਤੇ, ਹੁਣ ਪਾਕਿਸਤਾਨ ਆ ਗਏ, ਪਹਿਲੀ ਵਾਰੀ ਆਏ ਪਾਕਿਸਤਾਨ? ਪਹਿਲੀ ਵਾਰ ਆਏ। ਕਿਵੇਂ ਸੀ, ਖਾਹਿਸ਼ ਕਿੰਨੀ ਦੇਰ? ਸੋ ਖਾਹਿਸ਼ ਤਾਂ ਜੇ ਮੈਂ ਅਸਲ ਦੇ ਵਿੱਚ ਦੱਸਾਂ ਤੁਹਾਨੂੰ, ਤਾਂ ਜਦੋਂ ਤੋਂ ਕਹਿ ਲਈ ਵੀ ਇੱਧਰ ਮਾਤਾ ਜੀ ਮੇਰੀ ਸੁਣਾਇਆ ਕਰ ਸੀ ਨਾ ਕਿੱਸੇ ਜਦੋਂ, ਹਨਾ ਉਦੋਂ ਤੋਂ ਮੇਰੀ ਖੁਆਇਸ਼ ਹੈ ਕਿ ਹਾਂ ਲਹਿੰਦੇ ਪੰਜਾਬ 'ਚ ਜਾਣਾ ਤੇ ਉੱਥੇ ਇੱਕ ਵਾਰ ਨਤਮਸਤਕ ਹੋਣਾ ਜਾ ਕੇ। ਤੇ ਉਹ ਮਤਲਬ ਕਿ ਹਰ ਇੱਕ ਬੰਦੇ ਦਾ ਇੱਕ ਸੁਪਨਾ ਹੁੰਦਾ ਜ਼ਿੰਦਗੀ ਦਾ ਨਾ, ਹਰ ਇੱਕ ਬੰਦੇ ਦਾ ਹੁੰਦਾ ਹੈ ਕਿ ਹਾਂ ਫਲਾਣਾ ਕੰਮ ਕਰਨਾ। ਪਤਾ ਮੇਰਾ ਸਭ ਤੋਂ ਵੱਡਾ ਸੁਪਨਾ ਇਹ ਸੀ ਕਿ ਮੈਂ ਇੱਥੇ ਆਉਂ ਲਹਿੰਦਾ ਪੰਜਾਬ ਦੇਖਣਾ, ਹੋਰ ਮੇਰੀ ਕੋਈ ਖਾਹਿਸ਼ ਨਹੀਂ। ਇੰਨੀ ਕਿਉਰਿਓਸਿਟੀ ਕਿਉਂ ਸੀ ਉਹਦੀ? ਮੈਂ ਤੁਹਾਡਾ ਲਾਈਵ ਵੀ ਵੇਖਿਆ ਸੀ। ਹਾਂਜੀ ਹਾਂਜੀ। ਵੀ ਉਹ ਬਈ ਖਾਹਿਸ਼ ਸੀ ਮੇਰੀ ਜਿਹੜੀ ਨਾ ਉਹ ਪੂਰੀ ਹੋ ਗਈ, ਅੱਜ ਮੈਂ ਲਾਹੌਰ ਪਹੁੰਚ ਗਿਆ। ਕਿਉਂਕਿ ਇੱਥੇ ਆ ਕੇ ਨਾ ਜੋ ਕਹਿ ਲਈਏ ਵੀ ਇੱਕ ਵਾਤਾਵਰਣ ਕਹਿ ਲਓ ਜਾਂ ਕਹਿ ਲਈਏ ਬਿਲਡਿੰਗਾਂ ਕਹਿ ਲਓ ਹਨਾ, ਇਹ ਸਾਰਾ ਕੁਝ ਇੱਕ ਪੁਰਾਤਨ ਤਰੀਕੇ ਨਾਲ ਹਨਾ, ਮਤਲਬ ਕਿ ਉਹ ਸਮੇਂ ਦੇ ਵਿੱਚ ਬੰਦੇ ਨੂੰ ਲੈ ਜਾਂਦੀਆਂ ਜੋ ਹਨਾ ਪੁਰਾਤਨ ਸਮਾਂ ਆਪਾਂ ਸਿੱਖ ਰਾਜ ਦਾ ਕਹਿ ਸਕਦੇ ਹਾਂ। ਤਾਂ ਉਹ ਸਮੇਂ ਦੇ ਵਿੱਚ ਕਹਿ ਲਈਏ ਵੀ ਮੈਂ ਸ਼ੁਰੂ ਤੋਂ ਹੀ ਮਨ ਕਰਦਾ ਸੀ ਕਿ ਉਹ ਸਮਾਂ ਦੇਖਾਂ, ਪਰ ਉਹ ਸਮਾਂ ਤਾਂ ਲੰਘ ਜਾਂਦਾ, ਮੁੜ ਕੇ ਆਉਂਦਾ ਨਹੀਂ। ਤੇ ਇਹ ਖੁਆਇਸ਼ ਸੀ ਮੇਰੀ ਕਿ ਮੈਂ ਉੱਥੇ ਜਾਵਾਂ, ਇਸ ਧਰਤੀ ਦੇ ਉੱਤੇ ਨਤਮਸਤਕ ਹੋਵਾਂ ਤੇ ਸਾਰਾ ਕੁਝ ਇੱਥੇ ਵੇਖਾਂ। ਤੇ ਆਹ ਸੁਪਨਾ ਮੇਰਾ ਅੱਜ ਪੂਰਾ ਹੋ ਗਿਆ। ਹੁਣ ਕੋਈ ਖੁਆਇਸ਼ ਨਹੀਂ ਮੈਨੂੰ, ਹੋਰ ਕੋਈ ਵੀ ਨਹੀਂ, ਸਿਰਫ ਇਹੀ ਖੁਆਇਸ਼। ਬਹੁਤੀ ਗੱਲ ਵੀ ਧਵਾਈ ਜਾਂਦੀ ਵੀ ਪਾਕ ਵੀਜ਼ਾ ਲੱਗ ਗਿਆ ਤਾਂ ਹੋਰ ਕਿਸੇ ਦਾ ਨਹੀਂ ਲੱਗਣਾ। ਹਾਂਜੀ ਨਹੀਂ ਨਹੀਂ, ਇਹ ਤਾਂ ਕੋਈ ਰੌਲਾ ਨਹੀਂ ਹੈਗਾ। ਦੇਖੋ ਜੀ ਆਪਣੇ ਮਨ 'ਚ ਹੁੰਦਾ ਇੱਦਾਂ ਆਪਾਂ ਲਾਉਂਦੇ ਹੀ ਨਾ ਹਨਾ, ਪਰ ਨਹੀਂ। ਦੇਖੋ ਇੱਥੇ ਇੱਕ ਗੱਲ ਮੈਨੂੰ ਕੱਲ੍ਹ ਵੀ ਇੱਕ ਬਹੁਤ ਵਧੀਆ ਬੰਦੇ ਨੇ ਗੱਲ ਦੱਸੀ ਸੀ, ਕਹਿੰਦਾ ਵੀ ਜੇ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਦਰ 'ਤੇ ਆ ਕੇ ਤੁਸੀਂ ਇਹ ਸੋਚੋਗੇ ਕਿ ਅਸੀਂ ਹੋਰ ਪਾਸੇ ਨਹੀਂ ਜਾ ਸਕਦੇ, ਤਾਂ ਮੈਂ ਸਮਝਦਾ ਜੇ ਗੁਰੂ ਨਾਨਕ ਪਾਤਸ਼ਾਹ ਦਰ 'ਤੇ ਆ ਕੇ ਤੁਸੀਂ ਅਰਦਾਸ ਕਰੋਗੇ ਤਾਂ ਕਹਿ ਲਈ ਵੀ ਹਰ ਇੱਕ ਦੇਸ਼ ਦਾ ਵੀਜ਼ਾ ਤੁਹਾਡੇ ਕਦਮਾਂ 'ਚ ਆਊਗਾ। ਦੱਸੋ ਠੀਕ ਹੈ, ਇਹ ਇੱਕ ਵਿਹਲਾ ਵਹਿਮ ਹੈ ਮੇਰੇ ਖਿਆਲ ਨਾਲ। ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਉੱਪਰ ਨਹੀਂ ਹੈਗੇ ਵੀਜ਼ਾ ਦੇਣ ਵਾਲੇ ਹਨਾ, ਤਾਂ ਉਹਨੇ ਚਾਹਣਾ ਤਾਂ ਤੁਹਾਨੂੰ ਅਮਰੀਕਾ ਕੈਨੇਡਾ ਜਿੱਥੇ ਜਾਣਾ ਚਾਹੁੰਦੇ ਹੋ ਤੁਹਾਨੂੰ ਮਿਲ ਜਾਣਾ ਵੀਜ਼ਾ। ਸੱਚੇ ਦਿਲੋਂ ਇੱਥੋਂ ਮੰਗੋ ਤਾਂ ਕਿੱਥੇ ਦਾ ਵੀਜ਼ਾ ਨਹੀਂ ਮਿਲੂਗਾ ਦੱਸੋ। ਹਾਂ ਇਹ ਇੱਕ ਬਾਕੀ ਗੱਲ ਹੁੰਦੀ ਹੈ ਜੀ ਪ੍ਰੇਮ ਦੀ, ਮੁਹੱਬਤ ਦੀ। ਜਦੋਂ ਮੁਹੱਬਤ ਹੈ, ਪ੍ਰੇਮ ਹੈ ਦਿਲ ਦੇ ਵਿੱਚ, ਖਿੱਚ ਹੈ, ਤਾਂ ਵੀਜ਼ੇ ਬੂਝੇ ਕੋਈ ਰੌਲਾ ਨਹੀਂ। ਤੇ ਮੋਹ ਕਿਉਂ ਸੀ ਇੰਨਾ ਵੀ ਉਹ ਬਾਤਾਂ ਸੁਣੀ? ਹਾਂਜੀ ਹਾਂ, ਉਹ ਜਿਹੜੀਆਂ ਕਹਾਣੀਆਂ ਸੁਣੀਆਂ ਬਜ਼ੁਰਗਾਂ ਦੀਆਂ ਹਨਾ, ਤੇ ਕਿੱਸੇ ਸੁਣੇ, ਜਿਵੇਂ ਕਿ ਪੂਰਨ ਭਗਤ ਦਾ ਕਿੱਸਾ ਸੁਣਾਇਆ ਕਰਦੀ ਸੀ ਮੇਰੀ ਮਾਂ ਮੈਨੂੰ ਹਨਾ, ਤੇ ਉਹ ਜਾਨੀ ਚੋਰ ਦਾ ਕਿੱਸਾ ਉਹਨਾਂ ਵਿੱਚ ਜ਼ਿਕਰ ਆਉਂਦੇ ਸ਼ਹਿਰਾਂ ਦੇ ਤੇ ਹਨਾ, ਤਾਂ ਫਿਰ ਉਹਨਾਂ ਨਾਲ ਜੁੜੀਆਂ ਹੋਈਆਂ ਇਹ ਯਾਦਾਂ ਜਿਹੜੀਆਂ ਦਿਲ ਦੇ ਵਿੱਚ ਹੁਣ ਤੱਕ ਮੇਰੇ 'ਚ ਤਾਜ਼ਾ ਹੈ। ਸੋ ਇਸ ਕਰਕੇ ਇੱਥੇ ਆਉਣ ਦਾ ਸਬੱਬ ਮੈਂ ਕਈ ਕਹਿ ਲਈ ਅਰਸੇ ਤੋਂ ਹੀ ਸੀਗਾ ਕਿ ਹਾਂ ਮੈਂ ਇੱਥੇ ਜਾਣਾ ਹੀ ਜਾਣਾ। ਮਹਾਰਾਜ ਨੇ ਸੁਣੀ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ। ਪੂਰਾ ਹੋ ਗਿਆ, ਉਹ ਵੀ ਪੂਰਾ ਹੋ ਗਿਆ। ਹੁਣ ਮੈਨੂੰ ਕੋਈ ਇੱਛਾ ਨਹੀਂ ਹੈਗੀ ਕਿਤੇ ਆਪਾਂ ਨੂੰ ਇਹ ਨਹੀਂ ਵੀ ਕਿਤੇ ਵੀਜ਼ਾ ਨਹੀਂ ਲੱਗਣਾ, ਨਾ ਲੱਗੇ ਕੀ ਹੈ। ਨਹੀਂ ਕਿਹੜੀਆਂ ਚੀਜ਼ਾਂ 'ਚ ਜ਼ਿਆਦਾ ਦਿਲਚਸਪੀ ਸੀ ਵੀ ਪਾਕਿਸਤਾਨ ਜਾ ਕੇ ਆਹ ਚੀਜ਼ਾਂ ਵੇਖਣੀਆਂ? ਇੱਥੋਂ ਸਭ ਤੋਂ ਪਹਿਲਾਂ ਤਾਂ ਮੇਰੀ ਸੀਗੀ ਨਨਕਾਣਾ ਸਾਹਿਬ, ਤਾਂ ਭਲਾ ਜ਼ਿਹਨ 'ਚ ਆਉਂਦਾ ਹੀ ਹੈ ਨਾ, ਇਹ ਤਾਂ ਹੈ ਹੀ ਆ। ਤੇ ਸ਼ੇਰੇ ਪੰਜਾਬ ਦੇ ਰਾਜ ਨਾਲ ਜੁੜੀਆਂ ਹੋਈਆਂ ਜੋ ਇੱਥੇ ਚੀਜ਼ਾਂ ਨੇ ਉਹ ਦੇਖਣ ਦਾ ਬੜਾ ਮਨ ਹੈ। ਤੇ ਇੱਕ ਬਾਬਾ ਫਰੀਦ ਪਾਕਪਟਨ ਜਿਹੜਾ, ਉੱਥੇ ਜਾਣ ਦੀ ਬੜੀ ਖੁਆਇਸ਼ ਹੈ। ਤੇ ਇੱਕ ਹੀਰ ਰਾਂਝੇ ਦਾ ਜਿਹੜੀ ਉਹ ਇੱਥੇ ਬਣੀ ਝੰਗ ਦੇ ਵਿੱਚ ਉਹ ਚੀਜ਼ਾਂ, ਤੇ ਤਕਰੀਬਨ ਗੋਰਖਨਾਥ ਦਾ ਵੀ ਇੱਥੇ ਮੇਰੇ ਖਿਆਲ 'ਚ ਟਿੱਲਾ ਜੋਗੀਆਂ ਦਾ ਉਹ ਦੇਖਣ ਦੀ, ਤੇ ਬਾਕੀ ਸਾਰੇ ਗੁਰੂ। ਉਹਦੇ ਲਈ ਤੁਹਾਨੂੰ ਤੇਲ ਮਿਲਣਾ ਪੈਣਾ ਮੈਨੂੰ 6 ਮਹੀਨੇ। ਹਾਂਜੀ ਉੱਥੇ ਤੁਰ ਕੇ ਜਾਣਾ ਪੈਂਦਾ 2.5 ਘੰਟੇ। ਬਹੁਤ ਆ, ਮੈਂ ਦੇਖੀ ਤੁਹਾਡੀ ਵੀਡੀਓ ਦੇਖੀ ਸੀ, ਅਸੀਂ ਗਏ ਆ
ਤੇ ਉਹ ਕੀ ਕਹਿੰਦੇ ਹੁੰਦੇ ਵੀ ਜਦੋਂ ਗਏ ਆ ਤੇ ਮੁੜ ਕੇ ਆਉਣ ਦੀ ਹਿੰਮਤ ਨਹੀਂ ਸੀ ਹੁੰਦੀ, ਫਿਰ ਬੜੇ ਔਖੇ ਠਾਣ ਨੂੰ ਆਏ। ਸਹੀ ਗੱਲ ਹੈ। ਤੇ ਮਤਲਬ ਇਹ ਚੀਜ਼ਾਂ ਜਿਹੜੀਆਂ ਸੂਫੀ ਲੋਕਾਂ ਨਾਲ ਜੁੜੀਆਂ ਹੋਈਆਂ, ਇੱਥੇ ਕੋਈ ਵੀ ਚੀਜ਼ ਹੈ ਉਹ ਨਾਲ ਸਭ ਨਾਲ ਪ੍ਰੇਮ ਹੈ ਮੇਰਾ, ਤੇ ਉਹ ਦੇਖਣ ਦਾ ਬੜਾ ਤਮੰਨਾ ਮੇਰੀ। ਚਲੋ ਜੀ, ਹੁਣ ਇਸ ਵਾਰੀ ਆਏ ਲਿਮਿਟਡ ਵੀਜ਼ਾ, ਅੱਗੇ ਤੋਂ ਪ੍ਰਯਾਸ ਵੀ ਕਰੀਦੀ, ਕੋਸ਼ਿਸ਼ ਵੀ ਕਰੀਦੀ ਆ ਤੇ ਰਿਕੁਐਸਟ ਵੀ ਕਰੀਦੀ ਆ ਸਰਕਾਰਾਂ ਨੂੰ। ਹਾਂਜੀ, ਇਹ ਥੋੜੀਆਂ ਜਿਹੀਆਂ ਆਸਾਨੀਆਂ ਹੋਣੀਆਂ ਚਾਹੀਦੀਆਂ, ਆਸਾਨੀਆਂ ਥੋੜੀਆਂ ਜਿਹੀਆਂ ਹੋਣੀਆਂ ਚਾਹੀਦੀਆਂ। ਬਿਲਕੁਲ ਸਹੀ ਹੈ। ਲੋਕਾਂ ਦਾ ਲੋਕਾਂ ਦੇ ਵਿੱਚ ਜਿਹੜੀ ਜਜ਼ਬਾ ਹੈ, ਉਤਸ਼ਾਹ ਜਿਹੜਾ ਭਾਵਨਾਵਾਂ ਨੂੰ ਸਮਝਣਾ ਚਾਹੀਦਾ, ਉਹਨਾਂ ਨੂੰ ਸਮਝਣਾ ਚਾਹੀਦਾ। ਬਿਲਕੁਲ, ਕੋਈ ਸ਼ੱਕ ਨਹੀਂ। ਤੇ ਮਜ਼ਹਬੀ ਤੌਰ ਤੇ ਜਿਹੜੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਜ਼ਿਆਦਾ ਅਸਰਅੰਦਾਜ਼ ਹੁੰਦੀਆਂ। ਹਾਂਜੀ ਹਾਂ, ਬਿਲਕੁਲ ਸਹੀ ਹੈ। ਇਹ ਜਿਸ ਤਰ੍ਹਾਂ ਹੁਣ ਜੇ ਸਾਨੂੰ ਕੋਈ ਕਵੇ ਵੀ ਜਾਣਾ, ਮੈਂ ਪਹਿਲੀ ਵਾਰੀ 2 ਵਾਰੀ ਗਿਆ ਮੈਂ ਨਾ ਕਾਬਾ ਸ਼ਰੀਫ। ਅੱਛਾ ਜੀ। ਤੇ ਉਹ ਹਾਲਾਂਕਿ ਪਹਿਲੀ ਵਾਰੀ ਤੇ ਚਲੋ ਮੰਨਿਆ, ਦੂਸਰੀ ਵਾਰੀ ਵੀ ਜਦੋਂ ਪਹਿਲੀ ਨਜ਼ਰ ਪੈਂਦੀ ਆ ਕਾਬਾ ਸ਼ਰੀਫ ਤੇ ਬੰਦਾ ਆਟੋਮੈਟਿਕਲੀ ਅੱਖਾਂ 'ਚ ਹੰਝੂ ਆ ਜਾਂਦੇ। ਬਿਲਕੁਲ, ਕੋਈ ਸ਼ੱਕ ਬੰਦਾ ਦਿਲੀ ਤੌਰ ਤੇ, ਦਿਮਾਗੀ ਤੌਰ ਤੇ, ਰੂਹਾਨੀ ਤੌਰ ਤੇ ਬੰਦੇ ਦੀ ਜੁੜਤ ਹੁੰਦੀ ਹੈ, ਜੁੜਿਆ ਹੁੰਦਾ ਬੰਦਾ। ਸਹੀ ਹੈ ਜੀ, ਵਾਕਈ ਕੋਈ ਸ਼ੱਕ ਨਹੀਂ। ਬਿਲਕੁਲ। ਜਦੋਂ ਪਹੁੰਚੇ ਨਨਕਾਣਾ ਸਾਹਿਬ ਜਾਂ ਡੇਰਾ ਸਾਹਿਬ ਪਹੁੰਚੇ, ਤੁਸੀਂ ਤੁਹਾਡੀ ਕੀ ਕੈਫੀਅਤ ਸੀ? ਦੇਖੋ, ਇੱਕ ਤਾਂ ਨਾ ਕਿਸੇ ਚੀਜ਼ ਨੂੰ ਬਿਆਨ ਕਰਨਾ ਹੋਵੇ ਆਪਾਂ ਲਿਖ ਸਕਦੇ ਹਾਂ ਨਾ, ਪਰ ਇਹ ਜੋ ਮੇਰੇ ਲਈ ਕਹਿ ਲਈਏ ਵੀ ਯਾਦ ਕਹਿ ਲਓ, ਜੋ ਕੁਛ ਮਰਜੀ, ਜਦੋਂ ਮੈਂ ਪਹੁੰਚਿਆ ਨਾ ਉਸ ਧਰਤੀ ਦੇ ਉੱਤੇ, ਪਹਿਲਾਂ ਤਾਂ ਮੈਂ ਨਤਮਸਤਕ ਹੋਇਆ, ਜਦੋਂ ਐਂਟਰ ਹੋਏ ਇੱਧਰ, ਹੈ ਨਾ, ਤੇ ਡੇਰਾ ਸਾਹਿਬ ਰਾਤ ਨੂੰ ਅਸੀਂ ਪਹੁੰਚੇ ਸੀਗੇ, ਤੇ ਉਦੋਂ ਮਨ ਕਹਿ ਲਈਏ ਵੀ ਇੰਨਾ ਕੁ ਭਾਵੁਕ ਹੋਇਆ ਤੇ ਮੈਂ ਦੱਸ ਨਹੀਂ ਸਕਦਾ, ਮੇਰੇ ਕੋਲ ਲਫ਼ਜ਼ ਨਹੀਂ ਹੈ ਕਿ ਮੈਂ ਬਿਆਨ ਕਰ ਸਕਾਂ। ਕਿੰਨੇ ਵਜੇ ਰਾਤ ਪਹੁੰਚੇ? ਅਸੀਂ ਪਹੁੰਚ ਗਏ ਸੀ ਰਾਤੀ ਮੇਰੇ ਖਿਆਲ 'ਚ 8 ਵਜੇ, 8 ਸਾਢੇ 8 ਦਾ ਟਾਈਮ ਸੀ ਸਵੇਰੇ। ਇਸ ਵਕਤ ਤੁਸੀਂ ਲਾਈਵ ਸੁਮਾ ਵੇਖਿਆ? ਹਾਂਜੀ ਹਾਂ, ਲਾਹੌਰ ਉਹ ਕਰੋਨਾ ਕਰਕੇ ਥੋੜਾ ਜਿਹਾ ਬੰਦ ਸੀਗਾ ਉਹ ਕਿਲਾ, ਹੈ ਨਾ, ਨਹੀਂ ਅੰਦਰ ਜਾਣ ਦੀ ਬੜੀ ਤਮੰਨਾ ਸੀ, ਬਾਕੀ ਚਲੋ ਹੁਣ ਦੇਖਦੇ ਜਾਣਾ ਹੀ ਆ ਲਾਹੌਰ। ਤੇ ਉਹ ਜਿਹੜਾ ਫਸਟ ਟਾਈਮ ਹੈ ਨਾ ਐਂਟਰ ਹੋਏ ਉੱਥੇ, ਗੁਰੂ ਮਹਾਰਾਜ ਦਾ ਜਿੱਥੇ ਸ਼ਹੀਦੀ ਹੋਈ ਹੈ, ਉਹ ਜਗ੍ਹਾ ਦੇਖੀ ਤੇ ਬਾਕੀ ਭਾਵੁਕਤਾ ਭਰਿਆ। ਹਿਸਟਰੀ ਨਾਲ ਥੋੜਾ ਜਿਹਾ ਤਲਕ ਆ, ਥੋੜਾ ਮੈਂ ਵੇਖਿਆ ਤੁਹਾਨੂੰ ਵਾਹਵਾ ਸਾਰਾ, ਥੋੜਾ ਜਿਹਾ ਨਹੀਂ, ਕਾਫੀ ਸ਼ੌਕ ਹੈ, ਹਿਸਟੋਰੀਅਨ ਮੈਂ ਤੁਹਾਨੂੰ ਕਹਿ ਸਕਦਾ ਨਹੀਂ ਜੇ ਗਲਤ ਨਾ ਹੋਵੇ। ਤੇ ਪਾਕਿਸਤਾਨ ਦੇ ਵਿੱਚ 80% ਹਿਸਟਰੀ ਸਿੱਖ ਇਤਿਹਾਸ ਦੀ ਪਈ। ਹਾਂਜੀ, ਇੱਥੇ ਕੰਮ ਹੋਣ ਵਾਲਾ ਬਹੁਤ ਜ਼ਿਆਦਾ ਸਹੀ, ਬਹੁਤ ਕੰਮ ਹੋਣ ਵਾਲਾ, ਵਾਕਈ ਆਸਾਨੀਆਂ ਹੋਣ, ਦਿਲਚਸਪੀ ਹੋਵੇ, ਇਧਰ ਨੂੰ ਝੁਕਾਅ ਹੋਵੇ, ਉੱਥੇ ਕੰਮ ਹੋਵੇ, ਤੇ ਬਿਲਕੁਲ ਵਾਹਵਾ ਸਾਰਾ ਬਹੁਤ ਖੋਜ ਦਾ ਵਿਸ਼ਾ, ਮਤਲਬ ਕਿ ਵਾਕਈ ਕਾਫੀ ਖੋਜ ਹੋ ਸਕਦੀ ਹੈ। ਤੇ ਤੁਸੀਂ ਕੀ ਸੋਚਦੇ ਹੋ ਇਨ ਫਿਊਚਰ? ਸੋ ਦੇਖੋ, ਪਹਿਲੀ ਗੱਲ ਤਾਂ ਮੈਂ ਇਹੀ ਕਹਾਂਗਾ ਕਿ ਇੱਥੋਂ ਹੈ ਨਾ ਵੀਜ਼ੇ ਨੂੰ ਆਸਾਨੀ ਕਰ ਦੇਣ ਕਿਤੇ, ਜੇ ਹੈ ਨਾ, ਤਾਂ ਇੱਥੇ ਉਹ ਚੀਜ਼ਾਂ ਦੀ ਖੋਜ ਕਰੀਏ ਜਿਹੜੀਆਂ ਚੀਜ਼ਾਂ ਹਾਲੇ ਲੁਕੀਆਂ ਹੋਈਆਂ ਬਕਾਇਦਾ, ਹੈ ਨਾ, ਜਾਂ ਮੇਨ ਚੀਜ਼ਾਂ ਜਿਹੜਾ ਗੁਰੂ ਘਰ ਮੇਨ ਆਪਣੇ ਸਾਰੇ ਹੀ ਹੋ ਗਏ ਤਾਂ ਚਲੋ ਹੁਣ ਉਜਾਗਰ ਹੈਗੇ ਹੀ ਆ, ਤੇ ਕੁਝ ਹੋਰ ਵੀ ਚੀਜ਼ਾਂ ਸ਼ਹੀਦਾਂ ਨਾਲ ਜੁੜੀਆਂ ਹੋਈਆਂ, ਆਪਣੇ ਜਥੇਦਾਰਾਂ ਨਾਲ ਜੁੜੀਆਂ ਹੋਈਆਂ, ਸਿੱਖ ਇਤਿਹਾਸ ਦੇ ਜਿਹੜੇ ਜਥੇਦਾਰ ਹੋਏ ਨੇ ਉਹਨਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ, ਮਹਾਰਾਜਾ ਰਣਜੀਤ ਸਿੰਘ ਨਾਲ ਤੇ ਉਹਦੇ ਜਰਨੈਲਾਂ ਦੇ ਨਾਲ, ਹੈ ਨਾ, ਤੇ ਸਿੱਖ ਰਾਜ ਦੇ ਨਾਲ ਹਰ ਇੱਕ ਜੁੜੀ ਹੋਈ ਚੀਜ਼ ਹਰ ਇੱਕ ਜਗ੍ਹਾ ਉਜਾਗਰ ਹੋਣੀ ਚਾਹੀਦੀ। ਤੇ ਮੈਂ ਬਿਲਕੁਲ, ਜਦੋਂ ਤੁਸੀਂ ਉਹਨਾਂ ਦੇ ਜਰਨੈਲਾਂ ਦੀ ਗੱਲ ਵੀ, ਹਰੀ ਸਿੰਘ ਨਲਵਾ ਦੀ ਸਮਾਧ ਹੈ, ਉਹਨਾਂ ਦਾ ਉਹ ਹਵੇਲੀ ਹੈ ਬਿਲਕੁਲ ਅਟਕ ਤੋਂ ਪਿੱਛੇ, ਅਸੀਂ ਵੇਖ ਕੇ ਆਏ ਸਾਂ ਮਾਵਾ ਸਾਹਿਬ ਪਹਿਲਾਂ, ਉਹ ਹਾਲਤ ਬੁਰੀ ਹੈ। ਲੇਕਿਨ ਇਹ ਵਾ ਵੀ ਮੈਂ ਉਹ ਗੱਲ ਕਰਦੇ ਵੀ ਇੱਕ ਪਾਕਿਸਤਾਨੀ, ਇੱਕ ਮੁਸਲਮਾਨ ਉਹਦੇ ਤੇ ਰਿਸਰਚ ਕਰੇ, ਉਹ ਹੋਰ ਗੱਲ ਹੈ, ਇੱਕ ਸਿੱਖ ਜਦੋਂ ਕਰੇ ਉਹ ਹੋਰ ਗੱਲ ਹੈ, ਕਿਉਂਕਿ ਉਹਨੂੰ ਬਾਏ ਬਰਥ ਬਾਏ ਬੋਰਨ ਉਹਨੂੰ ਪਤਾ ਕੁਝ ਚੀਜ਼ਾਂ ਦਾ, ਕੁਝ ਗੱਲਾਂ ਦਾ ਪਤਾ ਵਾ, ਮਜ਼ਹਬ ਦਾ ਪਤਾ ਵਾ, ਉਹਨੂੰ ਸੌਖਾ ਹੈ, ਉਹਨੂੰ ਸੌਖਾ ਵਾ ਕਰਨਾ, ਬਜਾਏ ਇਸ ਤੇ ਕਿ ਅਦਰ ਰਿਲੀਜਨ ਵਾਲਾ ਕਰੇ, ਮੈਂ ਕਰਾਂ, ਮੇਰੇ ਲਈ ਬੜਾ ਹਾਰਡ ਹੋਊਗਾ। ਬਿਲਕੁਲ ਸਹੀ, ਉਹਨਾਂ ਚੀਜ਼ਾਂ ਨੂੰ ਸਮਝਣਾ, ਉਹਨਾਂ ਨੂੰ ਉਹਦੇ ਤੇ ਰਿਸਰਚ ਕਰਨਾ। ਹਾਂਜੀ ਸਹੀ ਆ। ਮਤਲਬ ਸਿੱਖ ਵਿਦਵਾਨ ਜਾਂ ਕਹਿ ਲਈਏ ਹਿਸਟੋਰੀਅਨ ਕਹਿ ਲਈਏ, ਇੱਥੇ ਵਾਕਈ ਕੰਮ ਕਰਨਾ ਚਾਹੀਦਾ ਆਪਾਂ ਨੂੰ ਬਹੁਤ ਜ਼ਿਆਦਾ, ਕਿਉਂਕਿ ਇਹ ਯਾਰ ਮੈਂ ਸਮਝਦਾ ਇਹਨਾਂ ਦਾ ਮੁੱਲ ਨਹੀਂ ਕੋਈ ਹੈਗਾ, ਇਹਨਾਂ ਦਾ ਕੋਈ ਮੁੱਲ ਨਹੀਂ ਹੈ, ਤੇ ਏਡੀ ਤਕੜੀ ਵਿਰਾਸਤ ਹੈ ਸਾਡੀ। ਮੈਂ ਇੰਡੀਆ ਦੇ ਵਿੱਚ ਵੀ ਨਾ ਕਿਤੇ ਕੋਈ ਇੱਦਾਂ ਦੇ ਗੁਰੂ ਘਰ ਜਿਕਣਾ, ਹੈ ਨਾ, ਪੁਰਾਤਨ, ਜਿਹਦੀ ਬਿਲਡਿੰਗ ਪੁਰਾਤਨ ਹੋਵੇ ਉਸ ਸਮੇਂ ਦੀ, ਉਹ ਕਈ ਵਾਰ ਨਾ ਢਹਿ ਕਰਕੇ ਨਵਾਂ ਬਣਾ ਦਿੰਦੇ। ਸਭ ਤੋਂ ਵੱਡਾ ਦੁੱਖ ਮੈਨੂੰ ਉਦੋਂ ਦਾ, ਸਭ ਤੋਂ ਵੱਡਾ ਦੁੱਖ ਇਹ ਅਸੀਂ ਇਹ ਵਿਰਾਸਤ ਅਸੀਂ ਗਵਾਉਂਦੇ ਜਾ ਰਹੇ ਹਾਂ ਹੌਲੀ, ਤਾਂ ਇਹਨੂੰ ਮੈਂ ਕਹਿੰਦਾ ਸਾਂਭਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ ਆਪਣੇ, ਕਹਿ ਲਈਏ ਵੀ ਸਿੱਖ ਪੰਥ ਨੂੰ ਮਿਲ ਕੇ। ਅਰੇ ਮਰਾਲੀ ਸਾਹਿਬ, ਆਪਾਂ ਗੁਰਦੁਆਰਾ ਸਾਹਿਬ ਬੈਠੇ, ਇੱਥੇ ਸੰਗਤ ਆਉਂਦੀ ਹੈ ਕਾਫੀ ਜ਼ਿਆਦਾ। ਹਾਂਜੀ, ਅਸੀਂ ਕੋਈ ਵਿਜ਼ਿਟ ਕਰ ਚੁੱਕੇ ਹਾਂ, ਕੋਈ 300-350 ਗੁਰਦੁਆਰਾ ਸਾਹਿਬਾਨ, ਜਿਨ੍ਹਾਂ 'ਚ ਹਿਸਟੋਰੀਕਲ ਵੀ ਕਾਫੀ ਜ਼ਿਆਦਾ ਨੇ ਇੱਥੇ।
ਹਾਂਜੀ ਹਾਫਜ਼ਾਬਾਦ ਕਹਿ ਲਈਏ, ਤੁਸੀਂ ਕਿਸੇ ਵੀ ਸ਼ਹਿਰ 'ਚ ਚਲੇ ਜਾਓ, ਮੈਂ ਜਿਵੇਂ ਤੁਹਾਨੂੰ ਆਪਾਂ ਗੱਲ ਕੀਤੀ ਵੀ ਤਕਰੀਬਨ 80% ਜਿਹੜਾ ਇਤਿਹਾਸ ਇੱਧਰ ਹੈ, ਬਿਲਕੁਲ ਉਹ ਲੋਕ ਉੱਥੋਂ ਵਾਲੇ ਲੋਕ ਉਡੀਕਦੇ ਵੀ ਇੱਥੇ ਕੋ ਆਵੇ, ਸਾਡੇ ਸ਼ਹਿਰਾਂ 'ਚ ਕੋਈ ਸਰਦਾਰ ਆਉਣ। ਬਿਲਕੁਲ ਵੇਖੋ ਇੱਕ ਮਜ਼ਹਬੀ ਥਾਂ ਵਾ, ਉੱਥੇ ਜਿੰਨੀ ਦੇਰ ਤੱਕ ਲੋਕ ਜਾਣਗੇ ਨਹੀਂ ਸਰਦਾਰ ਮਤਲਬ ਯਾਤਰੀ ਜਾਣਗੇ ਨਹੀਂ। ਹੁਣ ਹਾਫਜ਼ਾਬਾਦ ਹੈ, ਉੱਥੇ ਗੁਰਦੁਆਰਾ ਸਾਹਿਬ ਬਹੁਤ ਤੀਸਰੀ ਪੰਜਵੀਂ ਪਾਤਸ਼ਾਹੀ ਦਾ ਮੇਰਾ ਖਿਆਲ ਗੁਰਦੁਆਰਾ ਸਾਹਿਬ, ਸੌਰੀ ਮੈਂ ਜੇ ਗਲਤ ਨਾ ਹੋਵਾਂ, ਤੇ ਉਹ ਆਪਣਾ ਉਹ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਖੂਬਸੂਰਤ ਆ। ਠੀਕ ਹੈ ਜੀ। ਉੱਥੇ ਹੁਣ ਵੀ CIA ਦੀ ਬਿਲਡਿੰਗ ਹੈ। ਜਿੰਨੀ ਦੇਰ ਤੱਕ ਉੱਥੇ ਕਿਸੇ ਨੇ ਜਾਣਾ ਨਹੀਂ ਉਹਨੂੰ ਗਵਰਨਮੈਂਟ ਨੂੰ ਹੀ ਰੈਨੋਵੇਟ ਕਰਨ ਦਾ ਫਾਇਦਾ ਕੀ ਹੋਣਾ? ਹਾਂ ਸਹੀ ਗੱਲ ਹੈ। ਫਿਰ ਉਹਨੇ ਢਾਹ ਢੇਰੀ ਹੋਣਾ। ਜਦੋਂ ਅਸੀਂ ਆਪਣੀ ਵਿਰਾਸਤ ਤੇ ਆਪ ਧਿਆਨ ਨਹੀਂ ਕਰਨਾ ਤੇ ਕਿੰਨੇ ਧਿਆਨ ਕਰਨਾ? ਬਿਲਕੁਲ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ। ਜਿਕਣਾ ਹੁਣ ਕਹਿ ਲਈਏ ਵੀ ਆਪਾਂ ਜੋ ਕਿ ਸਾਡੇ ਸਿੱਖ ਪੰਥ ਦੇ ਨੁਮਾਇੰਦੇ ਨੇ ਹਨਾ, ਸਿੱਖ ਵਿਦਵਾਨ ਨੇ, ਹਿਸਟੋਰੀਅਨ ਨੇ, ਆਪਣੇ ਬਹੁਤ ਕਹਿ ਲਈਏ ਵਧੀਆ ਇਨਸਾਨ ਨੇ ਆਪਣੇ ਸਿੱਖ ਪੰਥ ਦੇ ਵਿੱਚ, ਇਹਨਾਂ ਨੇ ਕਿਤਾਬਾਂ ਲਿਖੀਆਂ, ਸਾਨੂੰ ਜਾਣਕਾਰੀ ਦਿੱਤੀ ਹੈ ਨਾ ਅੱਗੇ ਤੋਂ, ਤਾਂ ਉਹਨਾਂ ਦੀ ਮੈਂ ਸਮਝਦਾ ਕਿ ਇਕੱਠੇ ਹੋ ਕੇ ਸਿੱਖ ਪੰਥ ਨੂੰ ਡਿਊਟੀ ਲਾਉਣੀ ਚਾਹੀਦੀ ਹੈ ਕਿ ਇੱਧਰ ਆਉਣ ਵਾਲੀਆਂ ਚੀਜ਼ਾਂ ਦੀ ਖੋਜ ਕਰਨ ਤੇ ਫਿਰ ਦੱਸਣ ਲੋਕਾਂ ਨੂੰ। ਉਹਨਾਂ ਉੱਤੇ ਡਾਕੂਮੈਂਟਰੀ ਬਣਨੀ ਚਾਹੀਦੀ ਹੈ ਵੀ ਆਹ ਸਥਾਨ ਵੀ ਸਾਡੇ ਹੈ, ਤੇ ਉਹਨਾਂ ਦੇ ਉੱਤੇ ਆਪਾਂ ਨੂੰ ਕਹਿ ਲਈਏ ਵੀ ਪੈਸਾ ਵੀ ਲਾਉਣਾ ਚਾਹੀਦਾ, ਉੱਥੇ ਬਿਲਡਿੰਗਾਂ ਸਾਰੀਆਂ ਚਾਹੀਦੀਆਂ, ਜੋ ਵੀ ਹੈ ਨਾ ਹੈਗਾ ਸਾਰਾ ਕੁਝ ਆਬਾਦ ਕਰਨੇ ਚਾਹੀਦੇ ਹੋ। ਪੈਸਾ ਵੀ ਉਹ ਬਟਾਲੀ ਸਾਹਿਬ ਉਹੀ ਗੱਲ ਕਰਦੇ ਨਾ, ਪੈਸਾ ਬਿਲਕੁਲ ਪਹਿਲੇ ਉਹਦੇ ਧਿਆਨ ਹੋਣਾ ਚਾਹੀਦਾ, ਬਿਲਕੁਲ ਜੀ। ਇਹ ਆਸਾਨੀਆਂ ਹੋਣ, ਇੱਕ ਦੂਜੀ ਦੀਆਂ ਸਰਕਾਰਾਂ ਨਾਲ ਆਸਾਨੀਆਂ ਹੋਣ, ਵੀਜ਼ੇ ਖੁੱਲੇ ਮਿਲਣ, ਐਵਰੀ ਮੰਥ ਕੋ ਜਥੇ ਆਉਣ, ਲੋਕ ਆਉਣ, ਸਾਰੇ ਥਾਵਾਂ ਦਾ ਵਿਜ਼ਿਟ ਕਰਨ, ਉੱਥੋਂ ਦੇ ਇਲਾਕੇ ਵਾਲਿਆਂ ਨੂੰ ਪਤਾ ਹੋਵੇ ਯਾਰ ਸਾਨੂੰ ਵੀ ਰੈਵਨਿਊ ਆਉਂਦਾ, ਕੋਈ ਲਾਗੇ ਰੇਹੜੀ ਵਾਲਾ, ਕੋਈ ਹੋਟਲ ਵਾਲਾ, ਕੋਈ ਸ਼ਹਿਰ ਵਿੱਚ ਫਾਇਦਾ ਹੋਵੇ, ਬਿਲਕੁਲ ਉਹ ਵੀ ਹੈ, ਉਹ ਵੀ ਧਿਆਨ ਕਰਨ। ਗਵਰਨਮੈਂਟ ਵੀ ਆਖੇ ਯਾਰ ਸਾਨੂੰ ਕੋ ਅਰਨਿੰਗ ਹੁੰਦੀ ਹੈ, ਇਹਨਾਂ ਨੂੰ ਗੁਰਦੁਆਰਾ ਸਾਹਿਬਾਨ ਨੇ, ਇਹਨਾਂ ਬਿਲਡਿੰਗ ਨੂੰ ਆਪਾਂ ਬਚਾਈਏ, ਉਹਨਾਂ ਨੂੰ ਬਚਾਉਣ ਦਾ ਫਾਇਦਾ ਵੀ ਤੇ ਫਿਰ ਹੀ ਹੁੰਦਾ। ਬਿਲਕੁਲ ਸਹੀ ਹੈ ਜੀ। ਬਾਕੀ ਸੰਗਤ ਨੂੰ ਜਿਹੜਾ ਵਾ ਮੇਰਾ ਖਿਆਲ ਹੈ ਸੰਗਤ ਨੂੰ ਖਾਸ ਤੌਰ ਤੇ ਧਿਆਨ ਕਰਨਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਜਿਹੜਾ ਡਰ ਹੈ ਨਾ ਉਹ ਦਿਲਾਂ ਚੋਂ ਕੱਢਣਾ ਚਾਹੀਦਾ। ਜਿਵੇਂ ਆਪਾਂ ਆ ਕੇ ਬੈਠੇ ਆ, ਕੋਈ ਐਸੀ ਗੱਲ ਤੁਸੀਂ ਪਾਕਿਸਤਾਨ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਇੱਥੇ ਤਾਂ ਆ ਕੇ ਮੈਂ ਸਮਝਦਾ ਕਿ ਮੁਹੱਬਤ ਮਿਲਦੀ ਹੈ। ਮੈਂ ਜੋ ਮਹਿਸੂਸ ਕਰਿਆ ਇੱਥੇ, ਹੁਣ ਕਿੰਨੇ ਲੋਕ ਆ ਕੇ ਇੱਥੇ ਮਿਲ ਕੇ ਜਾਂਦੇ, ਫੋਟੋ ਖਿਚਾ ਕੇ ਜਾਂਦੇ ਤੇ ਕਹਿੰਦੇ ਆ ਕਿ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ। ਸੋ ਮੈਂ ਸਮਝਦਾ ਇਸ ਤੋਂ ਵੱਡੀ ਕੀ ਗੱਲ ਹੋਊਗੀ। ਠੀਕ ਹੈ ਜੀ। ਮਤਲਬ ਮੁਹੱਬਤ ਜਿਹੜੀ ਆਵਾਮ ਹੈ, ਆਮ ਲੋਕ ਹੈ, ਉਹਨਾਂ ਦੇ ਮਨਾਂ ਵਿੱਚ ਥੋੜਾ ਫਰਕ ਹੈ, ਉਹ ਤਾਂ ਮੁਹੱਬਤ ਦੇ ਭਰੇ ਹੋਏ। ਆਵਾਮ ਦੀ ਜੇ ਗੱਲ ਕਰਦੇ ਆ, ਉਹਦੇ ਵਿੱਚ ਜਿੱਥੇ ਜਿੰਨੇ ਵੀ ਬਾਬਾ ਜੀ ਨੂੰ ਮੰਨਣ ਵਾਲੇ ਨੇ ਜਾਂ ਹੋਰ ਇੰਡੀਆ ਦੀ ਗੱਲ ਮੈਂ ਕਰਦਾ, ਹੇਟ ਨਫ਼ਰਤ ਕਿੰਨੀ ਆ ਪਾਕਿਸਤਾਨ ਨੂੰ ਲੈ ਇੰਡੀਆ ਦੇ ਵਿੱਚ? ਦੇਖੋ ਮੈਂ ਸਮਝਦਾ ਪਹਿਲੇ ਤੇ ਹੁਣ ਨੂੰ ਆਪਾਂ ਕੰਪੈਰੀਟਿਵਲੀ ਕਰ ਲਈਏ, ਕੰਪੈਰੀਜ਼ਨ ਕਰ ਲਈਏ ਵੀ ਜਿੱਦਾਂ ਦਾ ਸੋਸ਼ਲ ਮੀਡੀਆ ਜ਼ਿਆਦਾ ਐਕਟਿਵ ਹੋਇਆ ਜਾਂ ਪਹਿਲਾਂ ਜਦੋਂ ਦੂਜਾ ਮੇਨ ਸਟ੍ਰੀਮ ਮੀਡੀਆ ਸੀ, ਉਹਦੇ ਵਿੱਚ ਅਸੀਂ ਵੇਖਦੇ ਹਾਂ ਵੀ ਇੱਕ ਦੂਜੇ ਦੀ ਨਫ਼ਰਤ ਹੀ ਹੁੰਦੀ। ਪਤਾ ਕੀ ਆ, ਇੱਕ ਨਾ ਕਹਿ ਲਈਏ ਵੀ ਰੰਗਤ ਹੋਰ ਦਿੱਤੀ ਜਾਂਦੀ ਹੈ, ਹੁੰਦਾ ਹੈ ਨਹੀਂ ਉੱਦਾਂ ਦਾ ਕੁਝ ਵੀ ਹੈ ਨਾ। ਜਾਣੀ ਕਿ ਹੁਣ ਜਿਹੜਾ ਸੋਸ਼ਲ ਮੀਡੀਆ ਹੈ, ਹੁਣ ਤੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਉਹਦਾ ਪਤਾ ਨਹੀਂ ਕੀ ਬਣਾ ਕੇ ਪੇਸ਼ ਕਰ ਦਿੰਦੇ ਆ, ਹੈ ਨਾ ਜੀ। ਸੋ ਮੈਂ ਸਮਝਦਾ ਕਿ ਇੱਦਾਂ ਦੀਆਂ ਗੱਲਾਂ ਤੋਂ ਬਚਣਾ ਚਾਹੀਦਾ ਪਹਿਲੀ ਗੱਲ ਤਾਂ। ਤੇ ਇੱਥੋਂ ਦੇ ਲੋਕ ਨਹੀਂ ਚਾਹੁੰਦੇ ਹੈਗੇ ਨਫ਼ਰਤ। ਤੇ ਪਹਿਲਾਂ ਇੱਦਾਂ ਸੀਗਾ, ਫਿਲਮਾਂ ਬਣਦੀਆਂ ਸੀ ਹੈ ਨਾ, ਉਹ ਫਿਲਮਾਂ ਵਿੱਚ ਕਹਿ ਲਈਏ ਇੰਨੀ ਨਫ਼ਰਤ, ਉਹਨਾਂ ਕਰਕੇ ਵੀ ਕਾਫੀ ਲੋਕਾਂ ਨੂੰ ਜੋ ਆਮ ਬੰਦੇ ਹੁੰਦੇ ਹੈ ਨਾ, ਦੇਖਦੇ ਫਿਲਮ ਪਰ ਵੀ ਯਾਰ ਇੱਦਾਂ ਹੈ ਪਾਕਿਸਤਾਨੀ ਜਾਂ ਇੱਦਾਂ ਹੀ ਇੱਧਰ ਦੇਖ ਕੇ ਵੀ ਇੱਦਾਂ ਹੀ ਇੰਡੀਅਨ ਹੈ ਨਾ। ਸੋ ਇੱਦਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਅਸਲ ਦੇ ਵਿੱਚ। ਤੇ ਨਫ਼ਰਤ ਵਾਲੀ ਤਾਂ ਮੈਂ ਸਮਝਦਾ ਕਿ ਜਿੰਨੇ ਵੀ ਮੈਂ ਲੋਕਾਂ ਨੂੰ ਮਿਲਿਆ ਇੱਥੇ ਕੋਈ ਨਫ਼ਰਤ ਵਾਲੀ ਗੱਲ ਨਹੀਂ ਹੈਗੀ ਕੋਈ ਇੱਦਾਂ ਦੀ। ਤੇ ਤੁਸੀਂ ਕਿੰਨਾ ਕੁ ਫਰਕ ਲੱਗਾ ਵੈਸੇ? ਨਹੀਂ ਫਰਕ ਤਾਂ ਇੱਦਾਂ ਹੈ, ਜਿਉਂ ਹੁਣ ਲੋਕ ਨਾ ਇੱਥੇ ਆਉਂਦੇ ਆ, ਇੱਥੇ ਅਸਲੀਅਤ ਜਾਣਦੇ ਆ ਹੈ ਨਾ, ਉਦੋਂ ਮਤਲਬ ਕਹਿ ਲਈ ਵੀ ਲੋਕਾਂ ਦੇ ਮਨਾਂ ਵਿੱਚੋਂ ਜੋ ਭੁਲੇਖੇ ਪਾਏ ਗਏ ਸੀ ਉਹ ਨਿਕਲਦੇ ਜਾਂਦੇ ਆ ਹੈ ਨਾ। ਸੋਸ਼ਲ ਮੀਡੀਆ ਵੀ ਕਾਫੀ ਹੱਦ ਤੱਕ ਕਿਰਦਾਰ ਅਦਾ ਕਰ ਰਿਹਾ ਹੈ। ਖਾਸ ਕਰਕੇ ਤੁਸੀਂ ਵੀਡੀਓਜ਼ ਬਣਾਈਆਂ, ਤੁਹਾਡੇ ਚੈਨਲ ਨੇ, ਮੈਂ ਸਮਝਦਾ ਕਿ ਬਾ ਕਮਾਲ ਕੰਮ ਤੁਸੀਂ ਕੀਤਾ, ਤੁਹਾਡਾ ਬਹੁਤ ਜ਼ਿਆਦਾ ਸ਼ੁਕਰਾਨਾ। ਮੈਂ ਨਹੀਂ ਤੁਹਾਡਾ ਅਸੀਂ ਨਿੱਕੀ ਕੋਸ਼ਿਸ਼ ਕਰਦੇ, ਨਿੱਕੀਆਂ ਕੋਸ਼ਿਸ਼ਾਂ ਵੱਡੀਆਂ ਹੋ ਜਾਂਦੀਆਂ। ਬਿਲਕੁਲ ਬਹੁਤ। ਤੇ ਮੈਂ ਤਮੰਨਾ ਸੀ, ਮੈਨੂੰ ਜਦੋਂ ਤੁਹਾਡੀਆਂ ਵੀਡੀਓ ਦੇਖਦਾ ਹੁੰਦਾ ਸੀ ਮੈਂ ਵੀ ਮੈਂ ਯਾਰ ਵੀਰ ਨੂੰ ਮਿਲਣਾ ਹੀ ਮਿਲਣਾ, ਖੁਆਇਸ਼ ਸੀਗੀ ਮੇਰੀ, ਤੇ ਉਹ ਵੀ ਪੂਰੀ ਹੋ ਗਈ। ਦੇਖ ਲਓ ਚੱਲ ਰੱਬ ਨੇ ਉਹ ਵੀ ਪੂਰੀ ਕਰ ਸਹੀ ਹੈ। ਅੱਛਾ ਹੁਣ ਹੋਰ ਮਜ਼ੀਦ ਦੋਵਾਂ ਮੁਲਕਾਂ ਵਿਚਕਾਰ ਜਾਂ ਇੱਧਰੋਂ ਲੋਕ ਜਿਵੇਂ ਹੁਣ ਤੁਸੀਂ ਵੇਖਿਆ ਹੀ ਆ ਬਜ਼ੁਰਗ ਆਉਂਦੇ ਨੇ ਇੱਥੇ, ਹੁਣ ਵੀ ਉਹ ਬਜ਼ੁਰਗ ਫਿਰਨ ਡਏ ਸੀ ਵੀ ਮੇਰੇ ਸ਼ਹਿਰ ਦਾ ਕੋਈ ਮਛਰਾਲੇ ਦਾ, ਕੋਈ ਫਿਰੋਜ਼ਪੁਰ ਦਾ, ਕੋਈ ਉੱਥੋਂ ਦਾ ਕੋਈ ਬੰਦਾ ਆਇਆ। ਮੈਂ ਵੀ ਬਾਜੀ ਕਹਿਣਾ ਦਾ ਕੀ ਆ, ਉਹ ਮੇਲ ਹੀ ਲਈਏ, ਦਿਲ ਨੂੰ ਸਕੂਨ ਹੋ ਜਾਵੇ, ਮੇਰੇ ਇਲਾਕੇ ਦਾ ਬੰਦਾ। ਇੱਧਰ ਦੇ ਲੋਕ ਵੀ ਉੱਧਰ ਜਾਣਾ ਚਾਹੁੰਦੇ ਨੇ। ਸਰਕਾਰਾਂ ਨੂੰ ਕੀ ਵੈਸੇ ਲਾਹੇ ਅਮਲ ਕੀ ਅਪਣਾਉਣਾ ਚਾਹੀਦਾ? ਦੇਖੋ ਸਰਕਾਰਾਂ ਨੂੰ ਮੈਂ ਤਾਂ ਸਮਝਦਾ ਕਿ ਭਾਵਨਾਵਾਂ ਨੂੰ ਦੇਖਣਾ ਚਾਹੀਦਾ, ਕਿਉਂਕਿ ਦੇਖੋ ਜਿਹੜੇ ਬਜ਼ੁਰਗ ਹੋ ਚੁੱਕੇ ਹੁਣ ਉਹ, ਕਿਉਂਕਿ ਨਿਗਾਹ ਵੀ ਘਟ ਗਈ ਜਦੋਂ ਅਜਾੜੇ ਪਏ ਹੈ ਨਾ, ਕਦੋਂ ਦੇ ਵਿਛੜੇ ਹੋਏ ਆ। ਹੁਣ ਲਾਹੌਰ ਆਪਣਾ ਅੰਮ੍ਰਿਤਸਰ ਦਾ ਸੀਗਾ ਬਾਬਾ ਜੀ, ਤੇ ਉਹ ਆਪਣੇ ਚਾਚੇ ਤਾਇਆਂ ਨੂੰ
ਦੇ ਮੁੰਡਿਆਂ ਨੂੰ ਅੱਗੇ ਉਹਨਾਂ ਨੂੰ ਮਿਲਣ ਆਇਆ ਤੇ ਉਹਨਾਂ ਲਈ ਤੋਹਫੇ ਵੀ ਲੈ ਕੇ ਆਇਆ ਹਨਾ। ਤੇ ਉਦੋਂ ਮੈਂ ਮਿਲਿਆ ਬਾਬਾ ਜੀ ਨੂੰ ਤੇ ਅੱਖਾਂ ਭਰ ਆਈਆਂ ਦੇਖ ਕੇ, ਤੇ ਬਾਬਾ ਵੀ ਰੋਣ ਲੱਗ ਗਿਆ ਬਹੁਤ ਹਨਾ। ਤੇ ਸਮਝਣਾ ਚਾਹੀਦਾ, ਕਿਉਂਕਿ ਦੇਖੋ ਭਾਵਨਾਵਾਂ ਤਾਂ ਜੁੜੀਆਂ, ਮਿੱਟੀ ਆਪਣਾ ਖੂਨ ਤਾਂ ਉਹੀ ਰਹਿੰਦਾ ਹੈ। ਇਹ ਹੱਦਾਂ ਸਰਹੱਦਾਂ ਜਿਹੜੀਆਂ ਇਹ ਕੰਡਾ ਤਾਰਾਂ ਥੋੜੀ ਮੁਹੱਬਤ ਨੂੰ ਘੱਟ ਕਰ ਦੇਣਗੀਆਂ ਜਾਂ ਕਹਿ ਲਈਏ ਭਾਵਨਾਵਾਂ ਨੂੰ ਖਤਮ ਕਰ ਦੇਣੀਆਂ ਹਨਾ। ਤਾਂ ਮੈਂ ਸਮਝਦਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਦਾਂ ਵਿਛੜੇ ਹੋਏ ਲੋਕ ਹੈ ਜੇ ਕਿਤੇ ਮਿਲਦੇ ਆ ਤਾਂ ਉਹਨਾਂ ਨੂੰ ਖੁੱਲ੍ਹਾ ਵੀਜ਼ੇ ਦੇਣੇ ਚਾਹੀਦੇ ਆ। ਹਾਂਜੀ, ਬਹੁਤ ਸ਼ੁਕਰੀਆ ਬਡਾਲੀ ਸਾਹਿਬ ਤੁਹਾਡਾ, ਬਹੁਤ ਸੋਹਣੀਆਂ ਗੱਲਾਂ ਹੋਈਆਂ, ਵਾਹਵਾ ਟਾਈਮ ਤੁਹਾਡਾ ਲੈ ਲਿਆ। ਨਹੀਂ ਬਾਬਾ ਜੀ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਬਾਕੀ ਤੁਸੀਂ ਜਿਸ ਤਰ੍ਹਾਂ ਵੀਡੀਓ 'ਚ ਗੱਲ ਕਰਦੇ ਸਭ, ਇਹਨਾਂ ਨੂੰ ਬਿਲਕੁਲ ਆਸਾਨੀਆਂ ਹੋਣੀਆਂ ਚਾਹੀਦੀਆਂ, ਲੋਕ ਆਉਣ ਜਾਣ। ਬਡਾਲੀ ਸਾਹਿਬ 13 ਕਰੋੜ ਦੇ ਕੋਲ ਆਬਾਦੀ ਪੰਜਾਬ ਦੀ ਹੈ ਸਿਰਫ, ਪੰਜਾਬੀਆਂ ਦੀ ਇੱਧਰ। ਹਾਂਜੀ, ਤੇ ਉਧਰ ਵੀ ਕਿੰਨੇ ਪੰਜਾਬੀ ਨੇ, ਤੇ 1 ਕਰੋੜ ਮੇਰਾ ਖਿਆਲ 30 ਦੇ ਉੱਤੇ ਆਬਾਦੀ ਹੈ ਇੰਡੀਆ ਦੀ ਪੂਰੀ। ਹਾਂਜੀ, ਅਸੀਂ ਕੱਲ ਵੀ ਮੈਂ ਗੱਲ ਕਰਨ ਡਿਆ ਸਭ ਕੋਈ 10,000 15,000 ਵੀ ਇੱਕ ਰੋਜ਼ਾਨਾ ਦਾ ਟੂਰਿਸਟ ਆਉਣ ਲੱਗ ਪਏ ਇੱਕ ਦੂਜੇ ਨਾਲ, ਤੇ ਕਿੰਨਾ ਰੈਵਨਿਊ ਆਪਾਂ ਜਨਰੇਟ ਕਰ ਸਕਦੇ ਹਾਂ। ਬਿਲਕੁਲ, ਨਾਲੇ ਆਪਣਾ ਰੈਵਨਿਊ ਤਾਂ ਹੋਣਾ ਹੀ ਹੋਣਾ, ਤੇ ਬਾਕੀ ਜਿਹੜੀ ਮੁਹੱਬਤ ਵਧਣੀ ਆ ਉਹ ਹੋਰ ਵੀ ਜ਼ਿਆਦਾ ਵਧੀਆ ਗੱਲ ਹੈ। ਤੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨਗੇ ਲੋਕ, ਆ ਕੇ ਇੱਕ ਦੂਜੇ ਨੂੰ ਮਿਲਣਗੇ, ਪਿਆਰ ਮੁਹੱਬਤ ਵਧੂਗਾ ਇਹਦੇ ਨਾਲ, ਕੋਈ ਨਫ਼ਰਤ ਨਹੀਂ ਵਧਣੀ ਇਹਦੇ ਨਾਲ। ਸੋ ਇਹਦੇ ਬਾਰੇ ਖਾਸ ਧਿਆਨ ਦੇਣਾ ਚਾਹੀਦਾ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਬਾਈ, ਧੰਨਵਾਦ ਜੀ। ਸੋ ਇਸੇ ਉਮੀਦ, ਇਸੇ ਕੋਸ਼ਿਸ਼ ਦੇ ਨਾਲ ਹੋਰ ਵੀ ਲੋਕ ਸਾਡੇ ਕੋਲ ਇੱਥੇ ਪਾਕਿਸਤਾਨ ਆਏ ਨੇ, ਉਹਨਾਂ ਨਾਲ ਗੱਲਬਾਤ ਵੀ ਕਰਦੇ ਆ, ਉਹਨਾਂ ਦੇ ਕੀ ਤਾਸਰਾਤ ਨੇ, ਉਹਨਾਂ ਦੇ ਕੀ ਦਿਮਾਗ ਦੇ ਵਿੱਚ, ਉਹਨਾਂ ਦੇ ਜ਼ਿਹਨ 'ਚ ਕੀ ਹੈ, ਤਾਰੀਖੀ ਪਸੇ ਮੰਜ਼ਰ ਨੂੰ ਲੈ ਕੇ ਇੱਧਰ ਨੂੰ ਕਿੰਨਾ ਝੁਕਾਓ ਵਾ ਸਿੱਖ ਸਰਦਾਰਾਂ ਦਾ, ਬਾਬਾ ਜੀ ਨਾਨਕ ਸਰਕਾਰ ਦੇ ਜਾਂ ਦੂਜੇ ਗੁਰੂ ਸਾਹਿਬਾਨਾਂ ਦੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਨੂੰ ਲੈ ਕੇ ਕਿੰਨਾ ਉਤਸ਼ਾਹ, ਕਿੰਨੀ ਉਹਨਾਂ ਦਾ ਪਿਆਰ ਹੈ, ਚਾਹਤ ਹੈ, ਉੱਤੇ ਵੀ ਗੱਲਬਾਤ ਕਰੀ ਦੀ ਹੈ। ਮੁਲਕਾਂ ਦੇ ਆਪਸੀ ਤਾਲੁਕਾਤ, ਰਾਬਤੇ, ਉਹਨਾਂ 'ਤੇ ਵੀ ਗੱਲਬਾਤ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੋਰ ਦੋਸਤਾਂ ਨਾਲ ਵੀ ਮਿਲਦੇ ਹਾਂ, ਅੱਗੇ ਵਧਦੇ ਹਾਂ ਅਗਲੇ ਪ੍ਰੋਗਰਾਮ ਤੱਕ। ਨਾਸਰ ਢਿੱਲੋਂ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।